ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤ ਸੰਗਤ ਜੀ, ਇਹ ਬੜੀ ਜ਼ਰੂਰੀ ਬੇਨਤੀ ਹੈ, ਇਹਨੂੰ ਸੁਣਿਓ ਵੀ ਔਰ ਸੁਣਨ ਤੋਂ ਬਾਅਦ ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ, ਹਰ ਗਰੁੱਪ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ। ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ੁਕਰਾਨਾ ਸਮਾਗਮ ਦੇ ਲਈ ਇਕੱਤਰਿਤ ਹੁੰਦੇ ਹਾਂ। ਪਰ ਇਸ ਵਾਰੀ ਇਹ 20 ਤਰੀਕ ਦਾ ਜਿਹੜਾ ਸਮਾਗਮ ਹੈ ਉਹ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਨਹੀਂ ਹੋਏਗਾ। ਪਿਆਰਿਓ, ਬਹੁਤ ਸਾਰੀਆਂ ਸੰਗਤਾਂ ਦੇ ਸਾਨੂੰ ਸੁਨੇਹੇ ਆ ਰਹੇ ਸੀ, ਕਿਉਂਕਿ ਜਿਵੇਂ ਸਾਰਿਆਂ ਨੂੰ ਪਤਾ ਹੈ 7 ਜੂਨ ਤੋਂ ਲੈ ਕੇ 16 ਜੁਲਾਈ ਤੱਕ 40 ਦਿਨ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਰੱਖਿਆ ਰਾਮ ਤੀਰਥ ਰੋਡ ਵਿਖੇ। ਇਸ ਕਰਕੇ ਫਿਰ ਜਿਹੜੀ ਰਹਿਣ ਸਬਾਈ ਅਸੀਂ ਜੂਨ ਦੇ ਮਹੀਨੇ ਕਰਨੀ ਸੀ ਉਹ ਮਿਸ ਕਰ ਰਹੇ ਸਾਂ। ਪਰ ਸੰਗਤ ਦੇ ਉਸ ਤੋਂ ਬਾਅਦ ਇੰਨੇ ਜ਼ਿਆਦਾ ਮੈਸੇਜ ਆਉਣੇ ਸ਼ੁਰੂ ਹੋਏ ਕਿ ਰਹਿਣ ਸਬਾਈ ਮਿਸ ਨਾ ਕਰੋ। ਅਤੇ ਸੰਗਤ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਇਹ ਰਹਿਣ ਸਬਾਈ ਸਮਾਗਮ 20 ਮਈ ਨੂੰ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਜਨਮ ਅਸਥਾਨ ਪਹੁੰਡ ਸਾਹਿਬ ਵਿਖੇ ਇਹ ਰਹਿਣ ਸਬਾਈ ਸਮਾਗਮ ਹੋਣਗੇ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ। ਔਰ ਜਿਨ੍ਹਾਂ ਦਾ ਦਿੱਤਾ ਅਸੀਂ ਖਾਂਦੇ ਹਾਂ, ਜਿਨ੍ਹਾਂ ਦਾ ਦਿੱਤਾ ਪਹਿਨ ਰਹੇ ਹਾਂ, ਔਰ ਮੇਰੀ ਇਹ ਨਿੱਜੀ ਫੀਲਿੰਗ ਹੈ ਜਿਨ੍ਹਾਂ ਦੇ ਦਿੱਤੇ ਅਸੀਂ ਸਾਹ ਭੋਗ ਰਹੇ ਹਾਂ ਨਾ, ਸਾਹ ਲੈ ਰਹੇ ਹਾਂ, ਉਹਨਾਂ ਦੇ ਪਾਵਨ ਪਵਿੱਤਰ ਜਨਮ ਅਸਥਾਨ ਦੇ ਉੱਤੇ ਇਹ ਰਹਿਣ ਸਬਾਈ ਦਾ ਸਮਾਗਮ ਆ ਰਿਹਾ। ਮੇਰੀ ਬੇਨਤੀ, ਅੱਗੇ ਮੈਂ ਕਹਿੰਦਾ ਹੁੰਦਾ 5-5, 10-10 ਮੈਂਬਰਾਂ ਨੂੰ ਨਾਲ ਲੈ ਕੇ ਪਹੁੰਚਿਓ, ਪਰ ਹੁਣ ਇੱਦਾਂ ਨਹੀਂ। ਤੁਸੀਂ 100-100 ਮੈਂਬਰਾਂ ਨੂੰ ਬੱਸਾਂ ਕਰ ਲਓ, ਭਾਵੇਂ ਟਰੱਕ ਕਰ ਲਓ, ਗੱਡੀਆਂ ਦਾ ਪ੍ਰਬੰਧ ਕਰ ਲਓ। ਸਾਰੇ ਪਰਿਵਾਰਕ ਮੈਂਬਰਾਂ ਨੇ ਜੋ ਤੁਸੀਂ ਰੋਜ਼ਾਨਾ ਜੁੜਦੇ ਹੋ ਨਾ, ਤੁਹਾਡੇ ਚਰਨਾਂ 'ਚ ਮੇਰੀ ਬੇਨਤੀ 100-100, 200-200 ਮੈਂਬਰਾਂ ਨੂੰ ਨਾਲ ਲੈ ਕੇ, ਕਿਉਂਕਿ ਜਦੋਂ ਅਸੀਂ ਰਾਮ ਤੀਰਥ ਰੋਡ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਦੇ ਹਾਂ ਜਾਂ ਕੌਲਸਰ ਸਾਹਿਬ ਕਰਦੇ, ਤੁਹਾਨੂੰ ਸਭ ਨੂੰ ਪਤਾ ਹੈ ਬਾਬਾ ਦੀਪ ਸਿੰਘ ਜੀ ਪ੍ਰਤੱਖ ਬਹਿ ਕੇ ਸਾਰਿਆਂ ਦੇ ਮਾੜੇ ਕਰਮਾਂ ਦੇ ਬੰਧਨ ਕੱਟਦੇ ਨੇ। ਅਤੇ ਇਹ ਰਹਿਣ ਸਬਾਈ ਸਮਾਗਮ ਤੇ ਹੋ ਹੀ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ 'ਤੇ ਰਹੀ ਹੈ। ਉਹ ਜਨਮ ਅਸਥਾਨ ਜਿੱਥੇ ਬਾਬਾ ਦੀਪ ਸਿੰਘ ਜੀ ਬਚਪਨ ਦੇ ਵਿੱਚ ਖੇਡੇ ਨੇ, ਜਿੱਥੇ ਬਾਬਾ ਦੀਪ ਸਿੰਘ ਜੀ ਨੇ ਬਚਪਨ ਦੇ ਵਿੱਚ ਘਾਲਣਾ ਘਾਲੀਆਂ ਨੇ, ਇਹ ਉਹੋ ਹੀ ਅਸਥਾਨ ਹੈ ਜਿਸ ਅਸਥਾਨ ਤੋਂ ਬਾਬਾ ਦੀਪ ਸਿੰਘ ਜੀ ਫਿਰ ਅਨੰਦਪੁਰ ਸਾਹਿਬ ਗਏ ਬਾਜਾਂ ਵਾਲੇ ਮਾਈ ਦੇ ਚਰਨਾਂ ਦੇ ਵਿੱਚ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਸਤੇ। ਕਣ ਕਣ ਉੱਥੋਂ ਦਾ ਪਵਿੱਤਰ ਹੈ। ਆਓ ਸਾਰੇ ਰਲ ਮਿਲ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਮਾਈ ਨੂੰ ਨਮਸਕਾਰ ਕਰਨ ਦੇ ਲਈ 20 ਮਈ ਨੂੰ ਰਾਤ ਨੂੰ 9 ਵਜੇ ਇਹ ਰਹਿਣ ਸਬਾਈ ਸ਼ੁਰੂ ਹੋਣੀ ਹੈ। ਸਾਰੇ ਪਰਿਵਾਰਕ ਮੈਂਬਰਾਂ ਨੇ 7 ਵਜੇ ਤੱਕ ਪਹੁੰਚ ਜਾਣਾ, ਸਾਰੀਆਂ ਸੰਗਤਾਂ ਨੇ। ਔਰ ਫਿਰ ਚੌਂਕੜੇ ਮਾਰ ਕੇ ਤੁਸੀਂ ਜੋ ਰਹਿਣ ਸਬਾਈ ਸਮਾਗਮ ਨੂੰ ਅਟੈਂਡ ਕਰਨਾ ਹੈ, ਲੰਗਰ ਪ੍ਰਸ਼ਾਦ ਪਹਿਲੇ ਹੀ ਛਕ ਲਿਓ। ਫਿਰ ਤਕਰੀਬਨ 8-8:15 ਵਜੇ ਸਭ ਨੇ ਚੌਂਕੜੇ ਮਾਰ ਕੇ ਬਹਿ ਜਾਣਾ। 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਇਹ ਸਾਰਾ ਰਹਿਣ ਸਬਾਈ ਸਮਾਗਮ ਦਾ ਆਨੰਦ ਮਾਣਨਾ। ਔਰ ਮੇਰਾ ਇਹ ਨਿੱਜੀ ਵਿਸ਼ਵਾਸ ਹੈ, ਇਹ ਬਾਬਾ ਆਨੰਦ ਸਿੰਘ ਸਾਹਿਬ ਦੇ ਵੀ ਬਚਨ ਨੇ, ਇੱਕ ਰਾਤ ਤੋਂ ਪਿਆਰ ਦੇ ਵਿੱਚ ਗੁਰੂ ਦੇ ਲੇਖੇ ਲਾ ਦੇ, ਪਤਾ ਨਹੀਂ ਗੁਰੂ ਸਾਹਿਬ ਨੇ ਤੇਰੀਆਂ ਕਿੰਨੀਆਂ ਕੁ ਮਾੜੀਆਂ ਦੁੱਖਾਂ ਦੀਆਂ ਰਾਤਾਂ ਕੱਟ ਦੇਣੀਆਂ ਨੇ। ਪਿਆਰਿਓ, ਆਪਣੇ ਪੁੱਠੇ ਕਰਮ ਸਿੱਧੇ ਕਰਵਾਉਣ ਦਾ ਵੇਲਾ ਆ ਗਿਆ ਜੇ, ਬਖਸ਼ਿਸ਼ਾਂ ਦੇ ਨਾਲ ਝੋਲੀਆਂ ਭਰਵਾਉਣ ਦਾ ਵੇਲਾ ਆ ਗਿਆ ਜੇ। ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ 'ਤੇ ਹਾਜ਼ਰੀ ਭਰ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੁੱਟਣ ਦਾ ਵੇਲਾ ਆ ਗਿਆ। ਇੱਕ ਇੱਕ ਦੀ ਝੋਲੀ ਬਾਬਾ ਦੀਪ ਸਿੰਘ ਜੀ ਨੇ ਭਰਨੀ ਨਹੀਂ ਉਸ ਦਿਨ, ਇਹ ਮੇਰਾ ਵਿਸ਼ਵਾਸ ਹੈ। ਇੱਕ ਇੱਕ ਦੀ ਝੋਲੀ ਨਹੀਂ ਭਰਨੀ, ਇੱਕ ਇੱਕ ਨੂੰ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਕੇ ਭੇਜਣਾ। ਆਓ ਸਾਰੇ ਵਹੀਰਾਂ ਕੱਤ ਕੇ 20 ਮਈ ਨੂੰ ਰਾਤ ਨੂੰ 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਹੋਏਗਾ। ਔਰ ਵਿਸ਼ੇਸ਼ ਬੇਨਤੀ, ਜਿਹੜੀਆਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ ਜਾਂ ਦੂਰ ਦੁਰੇਡੇ ਤੋਂ ਬਾਹਰੋਂ ਆਉਣ ਵਾਲੀਆਂ ਸੰਗਤਾਂ ਨੇ, ਜਿਨ੍ਹਾਂ ਨੂੰ ਇਸ ਜਗ੍ਹਾ ਦਾ ਨਹੀਂ ਪਤਾ, ਇਹ ਭਿੱਖੀਵਿੰਡ ਦੇ ਕੋਲ ਹੈ ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ। ਜੇ ਕੋਈ ਕਨਫਿਊਜ਼ਨ ਹੋਵੇ, ਆਪ ਜੀ ਸ਼ਾਮ ਨੂੰ 6 ਵਜੇ 20 ਤਰੀਕ ਸ਼ਾਮ ਨੂੰ 6 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਪਹੁੰਚ ਜਿਓ। ਉਸ ਜਗ੍ਹਾ ਤੋਂ ਬੱਸਾਂ ਦਾ, ਗੱਡੀਆਂ ਦਾ ਪ੍ਰਬੰਧ ਹੋਏਗਾ, ਤੁਹਾਨੂੰ ਪਹੁੰਡ ਸਾਹਿਬ ਲਿਜਾਣ ਦਾ ਵੀ ਅਤੇ ਵਾਪਸੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਛੱਡਣ ਦਾ ਵੀ। ਇਹ ਮੇਰੀ ਬੇਨਤੀ ਹੈ ਪਿਆਰਿਓ। ਇਹ ਸਾਰਾ ਸਮਾਗਮ PTC ਸਿਮਰਨ ਦੇ ਉੱਤੇ ਲਾਈਵ ਵੀ ਆਏਗਾ। ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਉਹਦੇ ਉੱਤੇ ਵੀ ਲਾਈਵ ਦਿਖਾਇਆ ਜਾਏਗਾ। ਜਿਹੜੇ ਬਾਹਰ ਰਹਿਣ ਵਾਲੇ ਉਹਨਾਂ ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਬੱਚਿਆਂ ਦੀ ਨਹੀਂ ਛੁੱਟੀ ਕਰਵਾ ਲਓ, ਕੋਈ ਫਰਕ ਨਹੀਂ ਪੈਣਾ। ਇੱਕ ਦਿਨ ਆਓ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਈਏ। ਇੱਕ ਰਾਤ ਬਾਬਾ ਦੀਪ ਸਿੰਘ ਜੀ ਦੇ ਲੇਖੇ ਲਾ ਕੇ ਸ਼ਹੀਦ ਸਿੰਘਾਂ ਦੀ ਗੋਦ ਦੇ ਵਿੱਚ ਆਪਣੀ ਇਹ ਰਾਤ ਬਿਤਾਈਏ। ਬਾਹਰੋਂ ਆਉਣ ਵਾਲੀਆਂ ਸੰਗਤਾਂ ਦੇ ਚਰਨਾਂ 'ਚ ਫਿਰ ਮੇਰੀ ਬੇਨਤੀ ਹੈ, ਜਿੱਥੋਂ ਵੀ ਤੁਸੀਂ ਪਿਆਰ ਦੇ ਵਿੱਚ ਆ ਸਕਦੇ ਹੋ ਨਾ ਆ ਜਾਓ। ਜਹਾਜ਼ ਦੀਆਂ ਟਿਕਟਾਂ ਕਰਾਉਣੀਆਂ ਜਹਾਜ਼ ਦੀਆਂ ਕਰਾ ਲਓ, ਗੱਡੀ ਦੀਆਂ ਕਰਾਉਣੀਆਂ ਗੱਡੀ ਦੀਆਂ ਕਰਾ ਲਓ,
पर सारे परिवारक मैंबरां दे चरणां 'च बेनती हुम हुमा के सब ने 20 तरीक नूं जो गुरुद्वारा बाबा दीप सिंह जी दा जन्म स्थान पौविंड साहिब उस जगह ते दर्शन देने की किरपालता करनी। ये सारे समागम मेरे बड़े ही सत्कारयोग भाई साहब जी, भाई गुर इकबाल सिंह जी, उन्हां दियां सीसां और प्रेरणा सदका हो रहे ने। इस समागम का जिहड़ा सुनिया वध तो वध हर ग्रुप दे विच शेयर जरूर करियो जी। वाहिगुरू जी का खालसा, वाहिगुरू जी की फतेह। धन गुरु रामदास जी, धन गुरु रामदास जी, धन गुरु रामदास जी, धन गुरु रामदास जी। सारी संगत प्यार न लखो धन बाबा दीप सिंह जी। मेरे माधो जी सत संगत मिलै सो तरिया, गुर प्रसाद परम पद पाया सूके कास्ट हरिया। अज गुरु रामदास जी का बाबा दीप सिंह जी का संगत रूपी परिवार फिर तो एकत्रित होया और मेरी बेनती पूरी शरधा ते भावना दे नाल संगत विच बहना। तीन ढंगां दे नाल संगत कीती जा सकदी है। ये गुरु गोबिंद सिंह साहिब सच्चे पातशाह जी दे बचन ने। पहली तरह की संगत हुंदी है पानी दे विच पत्थर वांगू। पत्थर किन्ना समा पानी दे विच डबो के रखो, जदों तुसी पत्थर नूं बाहर कढोगे ना, भावें 5 दिनां बाद, 10 दिनां बाद, महीने बाद, 2 महीनों बाद, जदों पानी नूं पत्थर तो बाहर कढोगे कुछ मिंटां दे विच ही पत्थर सुक जाएगा, पानी का असर उहदे उत्तों मुक जाएगा। कई लोग इदां संगत करते ने, जद तक पत्थर पानी दे विच है उदों तक ते भिजिया पिया, जदों बाहर निकलिया कुछ सकिंटां दे बाद ही पानी का असर खत्म हो गया। कई साडे विचों इदां संगत करते ने प्यारिओ कि जद तक संगत विच बैठे ने उदों तक ते यतन करते ने कथा कीर्तन नूं सुनन दा यतन करते ने कि साडे उत्ते ये वाइब्रेशन पक्के तौर दे उत्ते पै जावे जो इस वेले चल रही है कीर्तन दी, कथा दी। और संगत विच बह के कई तरह दे प्रण भी कर लेंदे ने कि मैं अज कीर्तन विच सुन लिया, कथा विच सुन लिया, अज तो मैं अमृत वेला भी संभालना है, बाणी भी पढ़नी है, ना निंदिया करनी ना सुननी, सारे ये शुभ गुण धारण करने ने। पर जरा जिन्ना संगत तो बाहर निकलण दी देर, कुछ मिंटां सकिंटां दे विच ही पुराना प्रभाव फिर मन ते पै जांदा है। आखो वाहिगुरू जी, वाहिगुरू धन गुरु रामदास जी, धन गुरु रामदास प्यार नाल आखो जी, धन बाबा दीप सिंह जी। ये है पानी च पत्थर वांगू संगत। ते एक संगत हुंदी है प्यारिओ पानी दे विच कपड़े वांगू। हुण कपड़े नूं पानी दे विच तुसीं डबो के रखिया, जदों तुसीं बाहर कढोगे ना मिंटां सकिंटां विच पानी दा प्रभाव कपड़े तो खत्म नहीं होएगा। घंटा 2 घंटे 3 घंटे लग जाणगे उहनूं सुकण लगे। कई इदां संगत करदे ने, संगत विच बह के प्रण कर ले, पर वो प्रण निभे 15-20 दिनां दे लई, वो प्रण निभे महीने लई। नितनेम करना शुरू कर दिता, बस महीना क चाह चढ़े, उस तो बाद चाह फिर लथ गया। 15 क दिन अपने जीवन नूं सही बनाउण दा यतन कीता, 15 दिनां दे बाद वो असर फिर खत्म हो गया संगत दा। ये मेरी बेनती है, इदां दी संगत ना करिए। जे संगत करनी है ना ते ये मेरे पातशाह साईं कलगीधर बापू जी दा वचन कहंदे, संगत करनी ते कर पानी दे विच पतासे वांगू। पतासे नूं हुण पा दिता तुसी पानी दे विच, कुछ मिंटां दे बाद तुसी कहो पतासे नूं मैं सबूता बाहर कढ लवां, इदां नहीं होएगा, वो ते पानी दे विच ही मिल जाएगा। खुद धन गुरु रामदास जी, धन गुरु रामदास जी, प्यार नाल आखो ना जी, धन बाबा दीप सिंह जी। पानी दे विच पतासे वांगू संगत कर, इत्थे आके अपने जेड़े औगण ने मालक पिता दे चरणां दे विच रख दे, ते मालक पिता दे चरणां दे विचों गुण लैके अपने जीवन दे विच धारण कर, ते गुरु दे आशे मुताबक चल। यह है पानी दे विच पतासे वांगू संगत। हुण बंदा अंदरों मिल गया,
ਹਿਰਦੇ ਕਰਕੇ ਗੁਰੂ ਚਰਨਾਂ ਦੇ ਵਿੱਚ ਮਿਲ ਗਿਆ। ਪਾਣੀ ਦੇ ਵਿੱਚ ਪਤਾਸੇ ਵਾਂਗੂ ਸੰਗਤ ਹੋ ਗਈ। ਹੁਣ ਤੇ ਪਾਣੀ ਦੇ ਨਾਲ ਜਿਵੇਂ ਪਤਾਸਾ ਘੁਲ ਮਿਲ ਗਿਆ ਨਾ, ਬਸ ਇਸੇ ਤਰ੍ਹਾਂ ਬੰਦਾ ਵੀ ਪਿਆਰਿਓ ਗੁਰੂ ਚਰਨਾਂ ਦੇ ਨਾਲ ਘੁਲ ਮਿਲ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਮੇਰੀ ਬੇਨਤੀ, ਜੋ ਅਸੀਂ ਰੋਜ਼ਾਨਾ 3 ਤੋਂ 4 10 ਤੋਂ 11 ਇਕੱਤਰਤ ਹੁੰਨੇ ਆ ਨਾ, ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਪਰਿਵਾਰਕ ਮੈਂਬਰ, ਤੇ ਮੈਂ ਸਭ ਨੂੰ ਬੇਨਤੀ ਕਰਦਾ, ਪਾਣੀ ਦੇ ਵਿੱਚ ਪਤਾਸੇ ਵਾਂਗੂ ਸੰਗਤ ਕਰਿਓ, ਪੱਥਰ ਵਾਂਗੂ ਜਾਂ ਕੱਪੜੇ ਵਾਂਗੂ ਸੰਗਤ ਨਹੀਂ। ਅੱਜ ਫਿਰ ਪਿਤਾ ਜੀ ਨੇ ਸਾਨੂੰ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ, ਤੇ ਅੱਜ ਦੀ ਇਹ ਪਰਿਵਾਰਕ ਮੀਟਿੰਗ ਦੀ ਵੀ ਮੈਂ ਪ੍ਰਾਰੰਭਤਾ ਕਰ ਰਿਹਾ। ਅਜੇ ਤੱਕ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ, ਬਾਕੀ ਮੈਂਬਰਾਂ ਨੂੰ ਨਾਲ ਨਹੀਂ ਬਿਠਾਇਆ, ਬਿਠਾ ਲਓ। ਔਰ ਜਿਹੜਾ ਸਾਡਾ YouTube ਚੈਨਲ ਹੈ, ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਕਰ ਲਓ। ਔਰ ਇਹ ਸਾਰਾ ਪ੍ਰੋਗਰਾਮ ਨਾ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ ਤੇ ਵੀ ਚੱਲ ਰਿਹਾ ਹੈ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਉਹ YouTube ਚੈਨਲ ਤੇ ਵੀ ਚੱਲ ਰਿਹਾ ਹੈ। ਦੋਵੇਂ ਚੈਨਲਾਂ ਨੂੰ ਸਬਸਕ੍ਰਾਈਬ ਕਰਿਓ, Facebook ਨੂੰ ਲਾਈਕ ਤੇ ਫੋਲੋ ਜ਼ਰੂਰ ਕਰਿਓ, ਮੇਰੀ ਬੇਨਤੀ ਹੈ। ਆਓ ਮੈਂ ਗੱਲ ਦੀ ਸ਼ੁਰੂਆਤ ਕਰਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਜੀ। ਮੈਂ ਜਿਹੜੀਆਂ ਵੀ ਗੱਲਾਂ ਕਰਦਾ ਤੁਹਾਨੂੰ ਪਤਾ ਹੈ, ਮੈਂ ਘਰੇਲੂ ਤੌਰ ਦੀਆਂ ਕਰਦਾ, ਘਰੇਲੂ ਲੈਵਲ ਤੇ ਕਰਦਾ, ਤੇ ਇਹ ਗੱਲ ਨੂੰ ਵੀ ਸਮਝਣ ਦਾ ਯਤਨ ਕਰਿਓ। ਸੱਚੇ ਰਿਸ਼ਤਿਆਂ ਦੀ ਖੂਬਸੂਰਤੀ ਪਤਾ ਕੀ ਹੁੰਦੀ ਹੈ? ਸੱਚੇ ਰਿਸ਼ਤਿਆਂ ਦੀ ਖੂਬਸੂਰਤੀ ਇੱਕ ਦੂਜੇ ਦੀਆਂ ਗਲਤੀਆਂ ਨੂੰ ਸਹਿਣ ਕਰਨ ਵਿੱਚ ਹੈ। ਹਾਂ, ਜੇ ਕਿਸੇ ਨੇ ਕੋਈ ਗਲਤੀ ਕਰ ਲਈ, ਬਰਦਾਸ਼ਤ ਕਰ ਲੈ, ਉਹਨੂੰ ਪਿਆਰ ਨਾਲ ਨਿਮਰਤਾ ਦੇ ਵਿੱਚ ਸਮਝਾ, ਸਹਿਣ ਕਰ ਲੈ, ਫਿਰ ਉਹ ਰਿਸ਼ਤੇ ਬਰਕਰਾਰ ਰਹਿਣਗੇ। ਕਦੀ ਤੂੰ ਸਹਿਣ ਕਰ ਲਈ, ਕਦੀ ਸਾਹਮਣੇ ਵਾਲੇ ਨੇ ਸਹਿਣ ਕਰ ਲਈ। ਸੱਚੇ ਰਿਸ਼ਤੇ ਦੀ ਖੂਬਸੂਰਤੀ ਇੱਕ ਦੂਜੇ ਦੀਆਂ ਗਲਤੀਆਂ ਨੂੰ ਸਹਿਣ ਕਰਨ ਵਿੱਚ ਹੈ, ਕਿਉਂਕਿ ਬਿਨਾਂ ਕਮੀਆਂ ਦੇ ਇਨਸਾਨ ਲੱਭਣ ਦੇ ਲਈ ਨਿਕਲੋਗੇ ਨਾ, ਤੇ ਜ਼ਿੰਦਗੀ ਭਰ ਇਹੋ ਜਿਹਾ ਇਨਸਾਨ ਲੱਭਣਾ ਕੋਈ ਨਹੀਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੁਸੀਂ ਕਹੋਗੇ ਨਾ ਮੈਂ ਬਿਨਾਂ ਕਮੀਆਂ ਤੋਂ ਕੋਈ ਇਨਸਾਨ ਲੱਭ ਲਵਾਂ, ਕਮੀ ਤੇ ਹਰੇਕ ਦੇ ਵਿੱਚ ਕੋਈ ਨਾ ਕੋਈ ਲੱਗੀ ਪਈ ਹੈ। ਇਸ ਕਰਕੇ ਜੋ ਵੀ ਤੇਰਾ ਜੀਵਨ ਸਾਥੀ ਹੈ, ਭਾਵੇਂ ਉਹ ਤੇਰਾ ਪਤੀ ਹੈ, ਭਾਵੇਂ ਪਤਨੀ ਹੈ, ਭਾਵੇਂ ਉਹ ਤੇਰੇ ਮਾਤਾ ਪਿਤਾ ਨੇ, ਭਾਵੇਂ ਉਹ ਤੇਰੇ ਬੱਚੇ ਨੇ, ਭਾਵੇਂ ਉਹ ਤੇਰੇ ਭੈਣ ਭਾਈ ਨੇ, ਪਿਆਰਿਆ ਇਹ ਸੱਚੇ ਰਿਸ਼ਤਿਆਂ ਦੀ ਖੂਬਸੂਰਤੀ ਹੀ ਇਹਦੇ ਵਿੱਚ ਹੈ ਕਿ ਇੱਕ ਦੂਜੇ ਦੀਆਂ ਗਲਤੀਆਂ ਨੂੰ ਸਹਿਣ ਕਰ, ਤੇ ਫਿਰ ਪਿਆਰ ਦੇ ਨਾਲ ਸਮਝਾ। ਉਹ ਗਲਤੀਆਂ ਦਾ ਇਸ਼ੂ ਨਾ ਬਣਾ, ਉਹ ਗਲਤੀਆਂ ਨੂੰ ਇਸ ਲੈਵਲ ਤੇ ਨਾ ਲੈ ਕੇ ਜਾ ਕਿ ਘਰ ਦੇ ਵਿੱਚ ਦੀਵਾਰਾਂ ਖੜੀਆਂ ਹੋ ਜਾਣ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਓ। ਸਾਡੇ ਘਰ ਵਿੱਚ ਆਮ ਤੌਰ ਤੇ ਇਹ ਚੀਜ਼ ਵੇਖਣ ਵਿੱਚ ਆਉਂਦੀ ਹੈ, ਇੱਕ ਜੀ ਇਹੋ ਜਿਹਾ ਹੁੰਦਾ ਜਿਹੜਾ ਸਟ੍ਰੇਟ ਫਾਰਵਰਡ ਹੁੰਦਾ, ਬਿਲਕੁਲ ਸਿੱਧੀ ਗੱਲ ਕਰਦਾ, ਮੂੰਹ ਦੇ ਉੱਤੇ ਸਿੱਧੀ ਗੱਲ। ਸੁਣਿਓ ਧਿਆਨ ਨਾਲ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੁਸੀਂ ਆਪਣੇ ਇਰਦ ਗਿਰਦ ਵੇਖੇ ਹੋਣਗੇ ਇਹੋ ਜਿਹੇ ਰਿਸ਼ਤੇ, ਇਹੋ ਜਿਹੇ ਸੰਬੰਧ ਹੋਣਗੇ ਤੁਹਾਡੇ ਵੀ, ਭਾਵੇਂ ਉਹ ਮਾਤਾ ਪਿਤਾ ਨੇ, ਭਾਵੇਂ ਭੈਣ ਭਾਈ, ਕੋਈ ਵੀ ਹੈ। ਸੁਣਿਓ ਧਿਆਨ ਨਾਲ, ਘਰ ਦੇ ਵਿੱਚ ਕਈ ਵਾਰੀ ਤੁਸੀਂ ਨੋਟ ਕੀਤਾ ਹੋਵੇਗਾ, ਕਈ ਇਹੋ ਜਿਹੇ ਹੁੰਦੇ ਨੇ ਜਿਹੜੇ ਬਿਲਕੁਲ ਸਿੱਧੀ ਗੱਲ ਕਰਦੇ ਨੇ, ਮੂੰਹ ਤੇ ਕਰਦੇ ਨੇ, ਸਟ੍ਰੇਟ ਫਾਰਵਰਡ ਗੱਲ ਕਰਦੇ ਨੇ। ਤੇ ਕਿਸੇ ਨੇ ਬੜੀ ਪਿਆਰੀ ਗੱਲ ਕਹੀ, ਕਹਿੰਦੇ ਰਿਸ਼ਤਿਆਂ ਦੇ ਬਾਗ ਦੇ ਵਿੱਚ ਇੱਕ ਰਿਸ਼ਤਾ ਨਿੰਮ ਦੇ ਦਰਖਤ ਵਾਂਗੂ ਵੀ ਹੋਣਾ ਚਾਹੀਦਾ। ਨਿੰਮ ਕੌੜੀ ਹੁੰਦੀ ਨਾ, ਹੁਣ ਨਿੰਮ ਹੈ ਤੇ ਕੌੜੀ, ਕਈ ਬੋਲਦੇ ਕੌੜਾ ਨੇ, ਬੋਲਦੇ ਸਿੱਧਾ ਨੇ, ਪਰ ਉਹਨਾਂ ਦੇ ਬੋਲਣ ਦਾ ਜਿਹੜਾ ਮਤਲਬ ਹੁੰਦਾ ਹੈ ਨਾ, ਬਸ ਆਹੀ ਹੁੰਦਾ ਕਿ ਕਿਸੇ ਨਾ ਕਿਸੇ ਢੰਗ ਨਾਲ ਤੇਰੀ ਕਮੀ ਨਿਕਲ ਜਾਵੇ। ਫਰਕ ਇੰਨਾ ਹੀ ਹੈ। ਬੋਲਾਂ ਨੂੰ ਅਸੀਂ ਕਈ ਵਾਰੀ ਨੋਟ ਕਰ ਲੈਨੇ ਆ, ਪਰ ਬੋਲਾਂ ਦੇ ਪਿੱਛੇ ਜਿਹੜੀ ਭਾਵਨਾ ਹੈ ਨਾ, ਉਹ ਨਹੀਂ ਸਮਝ ਪਾਉਂਦੇ, ਫਿਰ ਦੀਵਾਰਾਂ ਖੜੀਆਂ ਹੋ ਜਾਂਦੀਆਂ। ਰਿਸ਼ਤਿਆਂ ਦੇ ਬਾਗ ਦੇ ਵਿੱਚ ਇੱਕ ਰਿਸ਼ਤਾ ਨਿੰਮ ਦੇ ਪੇੜ ਵਾਂਗੂ ਵੀ ਹੋਣਾ ਚਾਹੀਦਾ ਹੈ, ਜਿਹੜਾ ਸਿੱਖਿਆ ਭਾਵੇਂ ਕੌੜੀ ਦੇਵੇ, ਪਰ ਤਕਲੀਫ ਦੇ ਸਮੇਂ
ਮਲਮ ਬਣ ਕੇ ਕੰਮ ਵੀ ਆ ਜਾਵੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਇੱਕ ਰਿਸ਼ਤਾ ਇਹੋ ਜਿਹਾ ਵੀ ਸਾਡੀ ਲਾਈਫ ਵਿੱਚ ਹੋਣਾ ਚਾਹੀਦਾ ਹੈ। ਉਹ ਰਿਸ਼ਤਾ ਮੈਂ ਫਿਰ ਦੁਹਰਾ ਰਿਹਾ, ਤੇਰੇ ਪਿਤਾ ਦਾ ਵੀ ਹੋ ਸਕਦਾ, ਮਾਂ ਦਾ ਵੀ, ਤੇਰੇ ਭਰਾ ਦਾ ਵੀ, ਤੇਰੀ ਭੈਣ ਦਾ ਵੀ ਰਿਸ਼ਤਾ ਉਹ ਹੋ ਸਕਦਾ ਹੈ, ਤੇਰੇ ਪਤੀ ਦਾ ਵੀ, ਤੇਰੀ ਪਤਨੀ ਵੀ ਹੋ ਸਕਦੀ ਤੇਰੀ ਲਾਈਫ ਦੇ ਵਿੱਚ। ਸਿੱਖਿਆ ਭਾਵੇਂ ਕੜਵੀ ਦੇਣ, ਜਦੋਂ ਉਹ ਸਮਝਾਉਣ ਨਾ ਕਈ ਵਾਰੀ ਕੌੜਾ ਲੱਗਦਾ, ਇਹਨਾਂ ਨੇ ਮੈਨੂੰ ਕਹਿ ਦਿੱਤਾ, ਬੰਦਾ ਆ ਕੁੜੀ ਜਾਂਦਾ ਅੰਦਰ। ਪਰ ਲਾਈਫ ਦੇ ਵਿੱਚ ਇਹੋ ਜਿਹਾ ਵੀ ਰਿਸ਼ਤਾ ਚਾਹੀਦਾ ਹੈ, ਨਿੰਮ ਦੇ ਦਰਖਤ ਵਾਂਗੂ, ਜਿਹੜਾ ਸਿੱਖਿਆ ਭਾਵੇਂ ਕੌੜੀ ਦੇਵੇ ਪਰ ਤਕਲੀਫ ਦੇ ਸਮੇਂ ਮਲਮ ਬਣ ਕੇ ਕੰਮ ਵੀ ਆਵੇ। ਜਿਹੜਾ ਬੰਦਾ ਕੌੜੀ ਸਿੱਖਿਆ ਦਿੰਦਾ ਨਾ, ਕਈ ਵਾਰੀ ਨੋਟ ਕਰਨਾ, ਬੰਦੇ ਦੇ ਉੱਤੇ ਜਦੋਂ ਮੁਸ਼ਕਲ ਦਾ ਸਮਾਂ ਬਣਦਾ ਹੈ ਨਾ, ਸਭ ਤੋਂ ਪਹਿਲੇ ਬਾਂਹ ਫੜਨ ਵੀ ਉਹੀ ਆ ਜਾਂਦਾ, ਕੋਈ ਨਹੀਂ ਮੇਰਾ ਹੀ ਬੱਚਾ ਹੈ, ਕੋਈ ਨਹੀਂ, ਇਹਨੇ ਇਦਾਂ ਜੇ ਕੀਤਾ, ਮੈਂ ਆਪਣਾ ਮਦਦ ਕਰਨ ਵਾਲਾ ਸੁਭਾਅ ਨਹੀਂ ਤਿਆਗਣਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਮਝ ਰਹੇ ਹੋ ਨਾ ਮੈਂ ਕੀ ਕਹਿ ਰਿਹਾ? ਇਹ ਮੇਰੀ ਬੇਨਤੀ, ਇੱਕ ਰਿਸ਼ਤਾ ਇਹੋ ਜਿਹਾ ਵੀ ਰੱਖੋ ਆਪਣੇ ਇਹ ਬਾਗ ਦੇ ਵਿੱਚ। ਕਿਹੋ ਜਿਹਾ ਰਿਸ਼ਤਾ? ਨਿੰਮ ਦੇ ਦਰਖਤ ਵਾਂਗੂ, ਜਿਹੜਾ ਸਿੱਖਿਆ ਭਾਵੇਂ ਕੌੜੀ ਦੇਵੇ। ਜਦੋਂ ਹੁਣ ਨਿੰਮ ਖਾਣੇ ਲੱਗਦੀ ਕੌੜੀ ਹੈ ਨਾ, ਪਰ ਉਹ ਨਿੰਮ ਦੇ ਪੱਤੇ ਦਵਾਈ ਰੂਪ 'ਚ ਵੀ ਕੰਮ ਆ ਜਾਂਦੇ ਨੇ। ਸਿੱਖਿਆ ਭਾਵੇਂ ਉਹ ਰਿਸ਼ਤਾ ਪਿਆਰਿਓ ਕੌੜੀ ਦੇਵੇ, ਪਰ ਤਕਲੀਫ ਦੇ ਵਿੱਚ ਮਲਮ ਬਣ ਕੇ ਕੰਮ ਵੀ ਆਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਧਿਆਨ ਨਾਲ ਸੁਣਿਓ, ਇਹ ਵੀ ਲਾਈਫ ਦੇ ਵਿੱਚ ਬੜੀ ਕੰਮ ਆਏਗੀ। ਤੁਹਾਡੀਆਂ ਖੁਸ਼ੀਆਂ ਦੇ ਵਿੱਚ ਉਹ ਲੋਕ ਸ਼ਾਮਲ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ। ਹੁਣ ਜਦੋਂ ਸਾਡੇ ਘਰ ਕੋਈ ਵਿਆਹ ਸ਼ਾਦੀ ਦਾ, ਖੁਸ਼ੀ ਦਾ ਕੋਈ ਕੰਮ ਆ ਗਿਆ, ਖੁਸ਼ੀ ਦਾ ਕੋਈ ਕਾਰਜ ਆ ਗਿਆ, ਖੁਸ਼ੀ ਦਾ ਕੋਈ ਸਮਾਂ ਬਣਿਆ, ਅਸੀਂ ਕਾਰਡ ਦਿੰਦੇ ਹਾਂ, ਫੋਨ ਕਰਦੇ ਹਾਂ, ਮੈਸੇਜ ਕਰਦੇ ਹਾਂ, ਜੀ ਆਇਓ ਦਰਸ਼ਨ ਦੇਣ। ਭਾਵੇਂ ਸਾਡੇ ਬੱਚੇ ਦਾ ਜਨਮ ਦਿਨ ਹੈ, ਭਾਵੇਂ ਘਰ ਦੇ ਵਿੱਚ ਕੋਈ ਵਿਆਹ ਹੈ, ਸ਼ਗਨ ਹੈ, ਕੁਝ ਵੀ ਹੈ, ਫੰਕਸ਼ਨ ਹੈ, ਕੁਝ ਵੀ, ਅਸੀਂ ਖੁਸ਼ੀ ਦੇ ਸਮੇਂ ਉਹਨਾਂ ਨੂੰ ਬੁਲਾਉਂਦੇ ਹਾਂ ਜਿਨ੍ਹਾਂ ਨੂੰ ਅਸੀਂ ਚਾਹੁੰਦੇ ਹਾਂ। ਸੁਣਿਓ ਧਿਆਨ ਨਾਲ, ਤੁਹਾਡੀ ਖੁਸ਼ੀ ਦੇ ਵਿੱਚ ਉਹ ਲੋਕ ਸ਼ਾਮਲ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ, ਪਰ ਤੁਹਾਡੇ ਦੁੱਖ ਵਿੱਚ ਉਹ ਲੋਕ ਸ਼ਾਮਲ ਹੁੰਦੇ ਨੇ ਜਿਹੜੇ ਤੁਹਾਨੂੰ ਚਾਹੁੰਦੇ ਨੇ। ਦੁੱਖ ਵਿੱਚ ਹਮੇਸ਼ਾ ਉਹ ਹੀ ਆਏਗਾ ਜਿਹੜਾ ਤੁਹਾਨੂੰ ਚਾਹੁੰਦਾ ਹੈ। ਇਸ ਕਰਕੇ ਮੇਰੀ ਬੇਨਤੀ ਹੈ, ਜਿਹੜੇ ਦੁੱਖ ਵਿੱਚ ਸ਼ਾਮਲ ਹੁੰਦੇ ਨੇ ਨਾ, ਜਿਹੜੇ ਤੁਹਾਨੂੰ ਚਾਹੁੰਦੇ ਨੇ, ਉਹਨਾਂ ਦਾ ਧਿਆਨ ਵੀ ਰੱਖੋ ਜ਼ਰੂਰ। ਜੀ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਜਿਹੜੇ ਤੁਹਾਡੇ ਦੁੱਖ ਵਿੱਚ ਸ਼ਾਮਲ ਹੁੰਦੇ ਆ ਨਾ, ਉਹਨਾਂ ਦੀ ਵੀ ਕੇਅਰ ਕਰਿਆ ਕਰੋ। ਹਾਂਜੀ, ਅਗਲੀ ਗੱਲ, ਇਹ ਵੀ ਜ਼ਿੰਦਗੀ ਦੇ ਵਿੱਚ ਕੰਮ ਆਏਗੀ। ਮੇਰੀ ਬੇਨਤੀ ਹੈ, ਇਹ ਕੱਲਾਂ ਖਿਰਦੇ ਦੇ ਵਿੱਚ ਪੱਕੀਆਂ ਗੰਢਾਂ ਦੇ ਦੇ ਕੇ ਬੰਨ ਲਓ। ਮਜਬੂਰ ਤੇ ਮਜ਼ਬੂਤ ਵਿੱਚ ਜ਼ਿਆਦਾ ਫਰਕ ਨਹੀਂ ਹੁੰਦਾ। ਮਜਬੂਰ ਤੇ ਮਜ਼ਬੂਤ ਇੱਕੋ ਹੀ ਅੱਖਰ ਦਾ ਫਰਕ ਹੈ ਨਾ, ਰਾਰੇ ਦਾ ਤੇ ਤੱਤੇ ਦਾ। ਮਜ਼ਬੂਤ ਤੇ ਮਜਬੂਰ, ਮਜਬੂਰ ਤੇ ਮਜ਼ਬੂਤ ਵਿੱਚ ਜ਼ਿਆਦਾ ਫਰਕ ਨਹੀਂ ਹੁੰਦਾ। ਸਵਾਰਥੀ ਬੰਦੇ ਦੇ ਨਾਲ ਜੇ ਮਿੱਤਰਤਾ ਕਰੋਗੇ ਨਾ, ਸਵਾਰਥੀ ਬੰਦੇ ਦੇ ਨਾਲ, ਉਹ ਤੁਹਾਨੂੰ ਮਜਬੂਰ ਬਣਾ ਦੇਵੇਗਾ। ਮਜਬੂਰ, ਸਵਾਰਥੀ ਬੰਦੇ ਦੇ ਨਾਲ ਕੀਤੀ ਹੋਈ ਮਿੱਤਰਤਾ ਮਜਬੂਰ ਬਣਾਉਂਦੀ ਏ, ਤੇ ਪਿਆਰਿਓ ਸੱਚੇ ਮਨੁੱਖ ਨਾਲ ਕੀਤੀ ਹੋਈ ਮਿੱਤਰਤਾ ਬੰਦੇ ਨੂੰ ਅੰਦਰੋਂ ਮਜ਼ਬੂਤ ਬਣਾਉਂਦੀ ਏ। ਹਾਂਜੀ, ਸਵਾਰਥੀ ਬੰਦੇ ਨਾਲ ਜੇ ਯਾਰੀ ਪਾਏਗਾ ਨਾ, ਸਵਾਰਥੀ ਬੰਦੇ ਨਾਲ ਜੇ ਦੋਸਤੀ ਰੱਖੇਗਾ, ਉਹ ਤੈਨੂੰ ਮਜਬੂਰ ਕਰ ਦੇਵੇਗੀ ਉਹਦੀ ਦੋਸਤੀ। ਆ ਵੀ ਮੇਰੇ ਲਈ ਕਰ, ਉਹ ਵੀ ਮੇਰੇ ਲਈ ਕਰ, ਇਦਾਂ ਆਹ ਚੀਜ਼ ਮੈਨੂੰ ਚਾਹੀਦੀ ਆ, ਵੀ ਇੱਥੋਂ ਤੱਕ ਕਿ ਤੈਨੂੰ ਹੋ ਸਕਦਾ ਮਾੜੀਆਂ ਚੀਜ਼ਾਂ ਦੀ ਆਦਤ ਵੀ ਪੈ ਜਾਵੇ ਉਹਦੀ ਦੋਸਤੀ ਦੇ ਕਰਕੇ। ਤੂੰ ਮੇਰਾ ਦੋਸਤ ਨਹੀਂ, ਮੈਂ ਤੂੰ ਨਸ਼ਾ ਨਹੀਂ ਕਰਦਾ, ਮੇਰੇ ਲਈ ਲਿਆ ਕੇ ਦੇ, ਤੂੰ ਮਾਇਆ ਦਾ ਪ੍ਰਬੰਧ ਕਰ, ਤੂੰ ਆਹ ਚੀਜ਼ ਦਾ ਮੇਰੇ ਲਈ ਇੰਤਜ਼ਾਮ ਕਰ। ਸਵਾਰਥੀ ਬੰਦੇ ਦੀ ਜਿਹੜੀ ਮਿੱਤਰਤਾ ਹੈ ਨਾ, ਉਹ ਬੰਦੇ ਨੂੰ ਮਜਬੂਰ ਬਣਾਉਂਦੀ ਹੈ, ਤੇ ਜਿਹੜਾ ਸੱਚਾ ਮਿੱਤਰ ਹੈ
ਜਿਹੜਾ ਸੱਚਾ ਸਾਥੀ ਹੈ ਪਿਆਰਿਓ, ਜਿਹੜਾ ਸੱਚਾ ਮਨੁੱਖ ਹੈ ਉਹਦੇ ਨਾਲ ਪਾਈ ਹੋਈ ਯਾਰੀ ਬੰਦੇ ਨੂੰ ਅੰਦਰੋਂ ਮਜ਼ਬੂਤ ਬਣਾ ਦਿੰਦੀ ਹੈ। ਇਹ ਤੇ ਤੂੰ ਵੇਖਣਾ ਹੈ, ਮਜਬੂਰ ਬਣਨਾ ਹੈ ਕਿ ਮਜ਼ਬੂਤ ਬਣਨਾ ਹੈ। ਕਿਉਂਕਿ ਜਦੋਂ ਸੱਚੇ ਮਨੁੱਖ ਨਾਲ ਯਾਰੀ ਪਾਏਗਾ ਨਾ, ਬਾਹਰੋਂ ਵੀ ਤੈਨੂੰ ਮਜ਼ਬੂਤ ਬਣਾਏਗਾ ਤੇ ਅੰਦਰੋਂ ਵੀ ਤੈਨੂੰ ਮਜ਼ਬੂਤੀ ਦੇਵੇਗਾ। ਬਈ ਅੰਮ੍ਰਿਤ ਵੇਲਾ ਸੰਭਾਲ ਲਿਆ ਕਰ, ਬਾਣੀ ਪੜ੍ਹ ਲਿਆ ਕਰ, ਨਿਤਨੇਮ ਨਹੀਂ ਨਾ ਕਰਦਾ, ਕਰਿਆ ਕਰ। ਇੰਨੀ ਬਾਣੀ ਦਾ ਪਹਿਰਾ ਜ਼ਰੂਰ ਲਾ, ਅੰਦਰੋਂ ਮਜ਼ਬੂਤੀ ਤੁਹਾਨੂੰ ਮਿਲੇਗੀ। ਤੇ ਸਵਾਰਥੀ ਬੰਦੇ ਦੀ ਮਿੱਤਰਤਾ ਮਜਬੂਰ ਬਣਾਏਗੀ। ਮਜਬੂਰ ਉਹ ਛੱਡ ਯਾਰ, ਨਿਤਨੇਮ ਕਰਕੇ ਮਿਲਣਾ ਕੀ, ਆਖੋ ਵਾਹਿਗੁਰੂ ਜੀ। ਤੇ ਜਿਹੜਾ ਬਾਣੀ ਤੋਂ ਟੁੱਟ ਗਿਆ, ਜਿਹੜਾ ਸਿਮਰਨ ਤੋਂ ਟੁੱਟ ਗਿਆ, ਬੰਦਗੀ ਤੋਂ ਟੁੱਟ ਗਿਆ, ਉਹ ਤੇ ਮਜਬੂਰ ਹੀ ਬਣੇਗਾ ਨਾ, ਮਜਬੂਰ। ਇਸ ਕਰਕੇ ਇਹ ਚੁਆਇਸ ਸਾਡੀ ਹੈ ਕਿ ਅਸੀਂ ਕਿਹਦੇ ਨਾਲ ਯਾਰੀ ਲਾਉਣੀ, ਕਿਹਦੇ ਨਾਲ ਨਹੀਂ ਲਾਉਣੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਬੜੀ ਲਾਈਫ ਦੇ ਵਿੱਚ ਕੰਮ ਆਉਣ ਵਾਲੀ ਜੀ, ਧਿਆਨ ਦੇਣਾ ਸਾਰੇ। ਔਰ ਇਹ ਜ਼ਿੰਦਗੀ ਦੀ ਸੱਚਾਈ ਹੈ। ਸਾਡੇ ਜੀਵਨ ਦੇ ਵਿੱਚ ਬਹੁਤਾ ਦੁੱਖ ਪਤਾ ਕਦੋਂ ਆਉਂਦਾ, ਜਦੋਂ ਅਸੀਂ ਗਲਤ ਲੋਕਾਂ ਤੋਂ ਉਮੀਦ ਰੱਖ ਲੈਂਦੇ ਹਾਂ। ਬੰਦੇ ਦੀ ਲਾਈਫ ਦੇ ਵਿੱਚ ਬਹੁਤਾ ਦੁੱਖ ਉਦੋਂ ਆਉਂਦਾ ਜਦੋਂ ਗਲਤ ਲੋਕਾਂ ਤੋਂ ਉਮੀਦ ਰੱਖਦਾ ਹੈ। ਇਉਂ ਕਹਿਣਾ, ਮੰਨ ਲਓ ਬੰਦੇ ਦੇ ਜੀਵਨ ਦੇ ਵਿੱਚ 50% ਦੁੱਖ ਹੈ, ਐਗਜ਼ਾਮਪਲ ਦੇ ਰਹੇ ਹਾਂ, 25% ਦੁੱਖ ਆਇਆ ਗਲਤ ਲੋਕਾਂ ਤੋਂ ਉਮੀਦ ਰੱਖਣ ਦੇ ਕਰਕੇ, ਤੇ ਜਿਹੜਾ 25% ਬਾਕੀ ਦਾ ਅੱਧਾ ਦੁੱਖ ਹੈ ਨਾ, ਉਹ ਆਉਂਦਾ ਸੱਚੇ ਲੋਕਾਂ ਦੇ ਉੱਤੇ ਸ਼ੱਕ ਕਰਨ ਦੇ ਨਾਲ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਮੈਨੂੰ ਇਦਾਂ ਕਹਾਂਗਾ, ਇਹਨੇ ਹੋ ਸਕਦਾ ਇਦਾਂ ਹੀ ਜਵਾਬ ਦੇਣ। ਆਪਣੇ ਮਾਈਂਡ ਦੇ ਵਿੱਚ ਪਹਿਲੇ ਉਹ ਗੱਲਾਂ ਦੀ ਘਾੜਤ ਘੜ ਲਈ, ਆਪੇ ਸਟੋਰੀ ਤਿਆਰ ਹੈ। ਅੱਧਾ ਦੁੱਖ ਆਇਆ ਗਲਤ ਲੋਕਾਂ ਦੇ ਉੱਤੇ ਉਮੀਦ ਰੱਖਣ ਦੇ ਨਾਲ, ਤੇ ਬਾਕੀ ਦਾ ਅੱਧਾ ਦੁੱਖ ਆਇਆ ਸੱਚੇ ਲੋਕਾਂ ਦੇ ਉੱਤੇ ਸ਼ੱਕ ਕਰਨ ਦੇ ਨਾਲ। ਮੇਰੀ ਬੇਨਤੀ ਹੈ, ਗਲਤ ਲੋਕਾਂ ਤੋਂ ਉਮੀਦ ਵੀ ਨਾ ਰੱਖੋ। ਤੇ ਪਿਆਰਿਓ, ਚੰਗੇ ਜਿਹੜੇ ਰਿਸ਼ਤੇ ਨੇ ਨਾ ਤੁਹਾਡੇ ਘਰ ਦੇ ਵਿੱਚ ਜਿਹੜੇ ਮੌਜੂਦ ਨੇ, ਉਹਨਾਂ ਦੇ ਉੱਤੇ ਸ਼ੱਕ ਵੀ ਨਾ ਕਰੋ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜਦੋਂ ਸ਼ੱਕ ਆ ਜਾਂਦਾ ਹੈ ਨਾ, ਸ਼ੱਕ ਦੇ ਜ਼ਹਿਰ ਦੀ ਇੱਕ ਬੂੰਦ ਵੀ ਪੈ ਜਾਂਦੀ ਹੈ, ਤੇ ਫਿਰ ਪਿਆਰਿਓ ਗੱਲ ਨਹੀਂ ਜੇ ਬਣਦੀ। ਫਿਰ ਉੱਥੇ ਤੇ ਅੰਦਰੂਨੀ ਮੌਤ ਹੁੰਦੀ ਹੀ ਹੁੰਦੀ ਹੈ। ਆਤਮਿਕ ਤੌਰ ਤੇ ਬੰਦਾ ਮਰ ਹੀ ਜਾਂਦਾ ਹੈ, ਰਿਸ਼ਤਿਆਂ ਦੀ ਵੀ ਮੌਤ ਹੋ ਜਾਂਦੀ ਹੈ ਜਦੋਂ ਸ਼ੱਕ ਆ ਜਾਏ ਲਾਈਫ ਦੇ ਵਿੱਚ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸ਼ਬਦ ਮੈਂ ਅੱਜ ਪੜ੍ਹਨਾ ਹੈ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੇ 550 ਅੰਗ ਦੇ ਉੱਤੇ ਦਰਜ। ਦਰਵੇਸੀ ਕੋ ਜਾਣ ਸੀ, ਵਿਰਲਾ ਕੋ ਦਰਵੇਸ। ਆਓ ਇਸ ਸ਼ਬਦ ਦਾ ਗਾਇਨ ਕਰੀਏ। ਜਿਨ੍ਹਾਂ ਨੇ ਗੁਰਬਾਣੀ ਡਾਊਨਲੋਡ ਕੀਤੀ ਹੈ, ਕੱਢ ਲਓ ਇਹ ਸ਼ਬਦ। ਉੱਦਾਂ ਮੋਬਾਈਲ ਕਰਨੇ ਸੁਣਨੇ ਨਹੀਂ, ਫੇਸਬੁੱਕਾਂ ਵਟਸਐਪ ਨਹੀਂ ਚਲਾਉਣੀਆਂ। ਬਸ ਸ਼ਬਦ ਪੜ੍ਹਨ ਲਈ ਜੇ ਮੋਬਾਈਲ ਦਾ ਸਹਾਰਾ ਲੈਣਾ ਚਾਹੋ ਬੇਸ਼ੱਕ ਲੈ ਲਓ। ਆਓ ਜੀ ਕਰਿਓ ਕਿਰਪਾ, ਪਿਆਰ ਨਾਲ ਇਸ ਸ਼ਬਦ ਦਾ ਗਾਇਨ ਕਰੀਏ। ਦਰਵੇਸੀ ਕੋ ਜਾਣ ਸੀ, विरला को दरवेश। पढ़ियो जी। दरवेसी को जान सी, विरला को दरवेश। पढ़ो। दरवेसी दरवेसी को
जानसी विरला को दरवेश सारे दरवेसी को जानसी विरला को दरवेश विरला को दरवेश विरला को दरवेश विरला विरला को दरवेश दरवेसी को जानसी विरला को दरवेश दरवेसी को जानसी विरला को दरवेश जे कर कर हंडे मंगदा तिग जीवन तिग वेस जे कर कर हंडे मंगदा तिग जीवन तिग वेस दरवेसी को जानसी विरला को दरवेश सारे लाओ हाजरी दरवेसी को जानसी विरला को दरवेश जिया सान देसा तज रहे गुरमुख पीखे आना जिया सान देसा तज रहे गुरमुख पीखे आना तिसके चरण पखालिए नानक हो बलिहारे जाऊं तिसके चरण
कोई विरला है ਜਿਹੜਾ ਅਸਲੀਅਤ ਦੇ ਵਿੱਚ ਅੰਦਰੋਂ ਦਰਵੇਸ਼ ਹੈ। ਭੇਖੀ ਤੇ ਬੜੇ ਨੇ ਪਰ ਕੋਈ ਵਿਰਲਾ ਜਿਹੜਾ ਇਹ ਅਸਲੀਅਤ ਦੇ ਵਿੱਚ ਇਸ ਮਾਰਗ ਨੂੰ ਸਮਝਦਾ ਹੈ, ਦਰਵੇਸ਼ੀ ਵਾਲੇ ਮਾਰਗ ਨੂੰ। ਤੇ ਬਾਬਾ ਫਰੀਦ ਜੀ ਨੇ ਬੜੀ ਪਿਆਰੀ ਨਿਸ਼ਾਨੀ ਦੱਸੀ, ਕਹਿੰਦੇ ਜਿਹੜੇ ਇਸ ਮਾਰਗ ਦੇ ਉੱਤੇ ਤੁਰਦੇ ਨੇ ਨਾ, ਉਹਨਾਂ ਦੀ ਇੱਕ ਨਿਸ਼ਾਨੀ ਹੈ। ਬਾਬਾ ਜੀ ਕੀ ਨਿਸ਼ਾਨੀ? ਕਹਿੰਦੇ ਦਿਲ ਦੀ ਭਟਕਣਾ ਦੂਰ ਕਰਕੇ ਪਰਮੇਸ਼ਰ ਦੀ ਬੰਦਗੀ ਕਰਦੇ ਨੇ ਦਰਵੇਸ਼। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਆਪਣੇ ਅੰਦਰੋਂ ਭਰਮ, ਸੰਸੇ, ਭਟਕਣਾ, ਇਹ ਵਹਿਮ, ਆ ਚੀਜ਼ਾਂ ਨੂੰ ਮਿਟਾ ਕੇ ਨਾ ਦਿਲ ਦੀ ਭਟਕਣਾ ਨੂੰ ਦੂਰ ਕਰਕੇ ਬੰਦਗੀ ਕਰਦੇ ਨੇ। ਤੇ ਜੇ ਕੋਈ ਉਹਨਾਂ ਨੂੰ ਮੰਦੇ ਬੋਲ ਵੀ ਬੋਲ ਦਿੰਦਾ ਨਾ, ਅਪ ਸ਼ਬਦ ਵੀ ਬੋਲ ਦਿੰਦਾ, ਦਰਵੇਸ਼ ਆਪਣਾ ਜਿਹੜਾ ਜਿਗਰਾ ਹੈ ਨਾ ਉਹ ਰੁੱਖਾਂ ਵਰਗਾ ਰੱਖਦੇ ਨੇ। ਆਖੋ ਵਾਹਿਗੁਰੂ ਜੀ। ਰੁੱਖਾਂ ਵਰਗਾ ਪਤਾ ਕਿਵੇਂ? ਹੁਣ ਰੁੱਖ ਨੂੰ ਕੋਈ ਪੱਥਰ ਮਾਰਦਾ ਹੈ ਨਾ, ਮਾਰ ਤੇ ਪੱਥਰ ਰਿਹਾ ਪਰ ਰੁੱਖ ਫਿਰ ਵੀ ਉਹਨੂੰ ਫਲ ਹੀ ਦਿੰਦਾ ਹੈ ਜੀ। ਜੇ ਕੋਈ ਦਰਵੇਸ਼ਾਂ ਨੂੰ ਮੰਦੇ ਬੋਲ ਵੀ ਬੋਲਦਾ ਹੈ ਨਾ, ਉਹ ਆਪਣੇ ਅੰਦਰ ਧੀਰਜ ਰੱਖਦੇ ਨੇ, ਸਬਰ ਰੱਖਦੇ ਨੇ। ਤੇ ਪਿਆਰਿਓ, ਮੰਦਾ ਬੋਲਣ ਵਾਲੇ ਨੂੰ ਵੀ ਕਦੀ ਅਪਸ਼ਬਦ ਨਹੀਂ ਬੋਲਣਗੇ ਦਰਵੇਸ਼, ਤੇ ਬੁਰਾ ਕਰਨ ਵਾਲੇ ਦਾ ਵੀ ਹਮੇਸ਼ਾ ਭਲਾ ਹੀ ਅੰਦਰੋਂ ਕਰਨਗੇ। ਇਹ ਦਰਵੇਸ਼ਾਂ ਦੀ ਨਿਸ਼ਾਨੀ ਹੈ। ਬਾਬਾ ਫਰੀਦ ਜੀ ਕਹਿ ਰਹੇ ਕਿਵੇਂ? ਫਰੀਦਾ ਸਾਹਿਬ ਦੀ ਹਰ ਚਾਕਰੀ ਦਿਲ ਦੀ ਲਾਹੇ ਪਰਾਂਦ, ਦਰਵੇਸਾਂ ਨੂੰ ਲੋੜੀਏ, ਦਰਵੇਸਾਂ ਨੂੰ ਲੋੜੀਏ, ਰੁੱਖਾਂ ਦੀ ਜੀਰਾਂਦ, ਰੁੱਖਾਂ ਦੀ ਜੀਰਾਂਦ ਜੀ, ਰੁੱਖਾਂ ਦੀ ਜੀਰਾਂਦ, ਰੁੱਖਾਂ ਦੀ ਜੀਰਾਂਦ। ਦਰਵੇਸੀ ਕੋ ਜਾਣ ਸੀ, ਵਿਰਲਾ ਕੋ ਦਰਵੇਸ। ਪਰ ਇਹ ਚੀਜ਼ ਨੂੰ ਕੋਈ ਵਿਰਲਾ ਦਰਵੇਸ ਸਮਝਦਾ। ਭੇਖੀ ਤੇ ਬੜੇ ਪਰ ਆ ਅਮਲੀ ਜਾਮਾ ਕੋਈ ਕੋਈ ਆਪਣੇ ਅੰਦਰ ਧਾਰਨ ਕਰਦਾ ਹੈ। ਦਰਵੇਸੀ ਕੋ ਜਾਣ ਸੀ, ਵਿਰਲਾ ਕੋ ਦਰਵੇਸ। ਬੋਲੋ, ਦਰਵੇਸੀ ਕੋ ਜਾਣ ਸੀ, ਵਿਰਲਾ ਕੋ ਦਰਵੇਸ। ਫਰੀਦਾ ਦਰਵੇਸੀ ਗਾਖੜੀ, ਕਹਿੰਦੇ ਦਰਵੇਸੀ ਬੜੀ ਔਖੀ ਏ। ਫਰੀਦਾ ਦਰਵੇਸੀ ਗਾਖੜੀ, ਚੌਪੜੀ ਪਰੀਤ। ਕਹਿੰਦੇ ਇਹ ਤੇ ਬੜੀ ਔਖੀ ਏ ਦਰਵੇਸੀ। ਇਹ ਸਬਰ ਵਾਲਾ ਜੀਵਨ ਰੱਖਣਾ ਹੀ ਅਸਲ ਵਿੱਚ ਫਕੀਰੀ ਏ। ਆਖੋ ਵਾਹਿਗੁਰੂ ਜੀ। ਪਰ ਸਬਰ ਵਾਲਾ ਜੀਵਨ ਰੱਖਦਾ ਕੋਈ ਵਿਰਲਾ ਹੀ ਏ। ਰੱਬ ਨਾਲ ਪ੍ਰੀਤੀ ਤੇ ਉੱਤੋਂ ਉੱਤੋਂ ਕਰਦੇ ਨੇ ਸਾਰੇ, ਉੱਤੋਂ ਉੱਤੋਂ ਕਰਨ ਦਾ ਦਿਖਾਵਾ ਕਰਦੇ ਨੇ, ਦਿਖਾਵਾ। ਪਰ ਵਿਰਲੇ ਹੀ ਨੇ ਜਿਹੜੇ ਅੰਦਰੋਂ ਪ੍ਰੀਤੀ ਪਾਉਂਦੇ ਨੇ। ਤੇ ਜਿਨ੍ਹਾਂ ਦੇ ਅੰਦਰੋਂ ਪ੍ਰੀਤੀ ਆ ਗਈ, ਇਹ ਸਬਰ ਵਾਲਾ ਜੀਵਨ, ਇਹ ਅਸਲੀ ਫਕੀਰੀ ਪੈਂਦੀ ਹੀ ਉਹਨਾਂ ਦੀ ਝੋਲੀ ਵਿੱਚ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਭਗਤ ਜੀ ਕਹਿੰਦੇ ਫਕੀਰਾਂ ਵਾਲੀ ਇਹ ਸਬਰ ਵਾਲੀ ਜਿਹੜੀ ਕਾਰ ਹੈ ਨਾ, ਕੋਈ ਵਿਰਲਾ ਬੰਦਾ ਹੀ ਕਮਾਉਂਦਾ ਹੈ, ਵਿਰਲਾ ਬੰਦਾ ਹੀ। ਭੇਖੀ ਤੇ ਬੜੇ ਨੇ। ਕਿਵੇਂ ਕਹਿ ਰਹੇ? ਫਰੀਦਾ ਦਰਵੇਸੀ ਗਾਖੜੀ, ਚੋਪੜੀ ਪਰੀਤ। ਇਕਨ ਕਿੰਨੇ ਚਾਲੀਏ, ਦਰਵੇਸਾਂ ਵੀ ਰੀਤ। ਦਰਵੇਸੀ ਕੋ ਜਾਣ ਸੀ, ਵਿਰਲਾ ਕੋ ਦਰਵੇਸ। ਬੋਲੋ, ਦਰਵੇਸੀ ਕੋ ਜਾਣ ਸੀ, ਵਿਰਲਾ ਕੋ ਦਰਵੇਸ।
सारे बोलो। दरवेशी को जान सी विरला को दरवेश, दरवेशी को जान सी विरला को दरवेश। साध सहज सुख रस कस तजियले कपड़ छोड़े चमड़ लिए, दुखिए दर्द बंद दर तेरे नाम रते दरवेश पे। दरवेशी को जान सी विरला को दरवेश, बोलो दरवेशी को जान सी विरला को दरवेश। आप लिए लड़ लाए लड़ लाए लड़ लाए दर दरवेश से। आ दरवेश से आप लिए लड़ लाए दर दरवेश से। तिन तन जने दी मां आए सफल से। दरवेशी को जान सी, पर हम देखो जे बिरले ने विरला को दरवेश, बोलो दरवेशी को जान सी विरला को दरवेश। मुर्दा होए मुरीद न गल्ली होवना, गल्ला नाल नहीं भाई सब कह रहे। मुर्दा होए मुरीद न गल्ली होवना, साबर सिद्क शहीद परम पौखोवना। गोला मुल खरीद कारे जोवना, ना तिस भुख न नींद न खाना सोवना। पर है हो जे बिरले। दरवेशी को जान सी विरला को दरवेश, पीहण होए जदीद पानी टोवना, पखे दी ताकीद पगमल धोवना। सेवक होए संजीद ना हसण रोवना, दर दरवेश रसीद पिरम रस पोवना। चंद मुबारक ईद उग खलोवना, दरवेशी को जान सी विरला को दरवेश, बोलो जी दरवेशी को जान सी विरला को दरवेश। सारे बोलो जी दरवेशी को जान सी विरला को दरवेश। दरवेशी को जान सी विरला को दरवेश। जग में उत्तम काटिए विरले के जी, जग में उत्तम काटिए विरले के जग में उत्तम काटिए, जग में उत्तम काटिए काटिए। अंतर गुर आराधना जेवा जप गुर नाओ, नेत्री सतगुर पेखना सरवणी सुनना गुर नाओ। सतगुर से तीरतिया दरगह पाइए ठाओ, कहो नानक कृपा करे जिसनो ए मथ दे। जग में उत्तम काटिए विरले के दरवेशी को जान सी विरला को दरवेश। बोलो दरवेशी को जान सी
विरला को दरवेश दरवेसी को जानसी विरला को दरवेश जे कर कर हंडे मंगदा जे कर कर हंडे मंगदा जे कर कर हंडे मंगदा कर कर हंडे मंगदा तिग जीवन तिग बेस दरवेसी को जानसी विरला को दरवेश सारे कीर्तन करो दरवेसी को जानसी विरला को दरवेश विरला को दरवेश विरला को दरवेश बाबा दीप सिंह जी बाबा दीप सिंह जी बाबा दीप सिंह जी बाबा असली दरवेश जी बाबा दीप सिंह 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 जी गुरु वाहिगुरु 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 सारे वाहिगुरु 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 दरवेसी को जानसी विरला को दरवेश बोलो जी दरवेसी को जानसी विरला को दरवेश धन गुरु रामदास जी धन गुरु रामदास जी धन गुरु रामदास जी धन गुरु रामदास जी सारी संगत प्यार नाल लाखो धन बाबा दीप सिंह जी गुरु अमरदास सच्चे पातशाह जी दा ये पावन पवित्र फरमान है भले अमरदास गुण तेरे तेरी उपमा तोहे बन आवे गुरु अमरदास सच्चे पातशाह कहंदे कोई विरला फकीर है जेड़ा असलीयत दे विच फकीरी दे आदर्शां नूं समझदा है गल्लां बातां दे नाल फकीर ते बड़े बने ने दिखावे दे कल्ले भेख दे फकीर ते बड़े ने भेख दे असी भी कई बारी भेख वल वेख के कह देने आ जी ये फकीर है ये दरवेश है कई बारी इत्थों तक ये ते महापुरुष ने ये ते बंदगी वाले ने पर गुरु अमरदास सच्चे पातशाह पता की कह रहे ओ प्यारे
कोई विरला है जिहड़ा असलीयत दे विच ये फकीरी दे आदर्शां नूं समझदा है। फकीरी असलीयत दे विच है की? असलीयत दे विच ये दरवेश बनना है कि ये कोई विरला है, विरला। और जरूरी नहीं इन्हां आदर्शां नूं समझण वाले ने कोई अलग ही कपड़े पाए होण। फकीरी दे आदर्शां नूं समझण वाला गृहस्थी भी हो सकता है। फकीरी दे आदर्शां नूं समझण वाला पेंट कमीज जिन्ने पाई वो भी हो सकता है। फकीरी दे आदर्शां नूं समझण वाला स्कूल दा टीचर भी हो सकता है। स्कूल विच पढ़न वाला एक स्टूडेंट भी हो सकता है। आखो वाहिगुरू जी, वाहिगुरू जी, धन गुरु रामदास जी, धन गुरु रामदास प्यार नाल आखो न जी, धन बाबा दीप सिंह जी। फकीरी दे असूलां नूं आदर्शां नूं समझण वाला प्यारे हो सकता है जेड़ा बॉर्डर ते खलो के साडी राखी कर रहा, पहरा दे रहा, वो सिपाही भी हो सकता है। फकीरी दे आदर्शां नूं समझण वाला एक पुलिस मुलाजम भी हो सकता है। फकीरी दे आदर्शां नूं समझण वाला एक जज भी हो सकता है, वकील भी हो सकता है। जिन्हें ये फकीरी दे असलीयत विच आदर्शां नूं समझ लिया। असी कई वारी भेख दे उत्ते ज्यादा जाने हैं जी। इन्हां ने ते बड़ी प्यारी सोहनी दस्तार बनी हुई, 8-10 सेवादार नाल ने, ये ते फकीर ने, ये महापुरुष ने, ये संत ने। हो सकता होण, हो सकता है अंदरों कमाई भी होवे, पर प्यारिया कल्ला भेख नहीं, भेख नहीं। तू बारी भेख वेख के ही ये गल समझ लईए फकीर ने, ये दरवेश ने, अंदरों गलबात ही ना होवे फिर जी। आखो धन गुरु रामदास जी, धन गुरु रामदास जी। बारी भेख भी होवे, क्योंकि कल्ले भेख दा सतगुरां ने खंडन कीता है, कल्ले पहरावे दा। पर जे पहरावे दे नाल नाल ओ पहरावा तैनू कह की रिहा, पहरावे दे असूल की ने, जदों तू ओ अपने जीवन विच लागू कीते होए ना, महाराज कहंदे तेरा पहरावा पाया भी चंगा हो गया। हुण जे कल्ला पहरावा पाया फिर नहीं, हुण मैं ही हां, मैं गात्रा उत्तों दी पाया, दस्तार बन्नी है, पहरावा पाया, मैं कशहरा भी पा रहा, मैं हाथ विच कड़ा भी पाया, मैं पहरावा पा लिया, मैं ते रोमां दी बेदबी भी नहीं करदा, मैं ते अमृत छक लिया, पहरावा पा लिया। पर ये अमृत कह की रिहा, ओ मैं जे नहीं कमा रहा ना, माफी देना, ये पहरावा एक दिखावा बन जाएगा। सतगुरु कहणगे लोकां नूं भरमा सकदा है, पर मैं खुश नहीं होना। आखो वाहिगुरू जी, वाहिगुरू जी। मत्थे दे उत्ते हुण तिलक ला लिया, हथ विच फड़ ली माला, भगवे पाले कपड़े, तू कवे मैं जोगी बन गया, कमाई तू करदा कोई नहीं, ते फिर सतगुरु कहणगे दुनिया नूं भरमा सकदा है गल्लां दे नाल, पर मैं तेरियां गल्लां दे नाल काबू नहीं आउणा। आखो वाहिगुरू जी, वाहिगुरू जी। उदां तों बणिया पिया जोगी, वर सराप सारियां नूं दई जाना, कदी किसे नूं वर देता, किसे नूं सराप देता, किसे नूं मंदे बोल बोल दिते, किसे नूं चंगे बोल दिते। मारे कहंदे नहीं, एक दृष्ट कर समसर जाने, जोगी कहिए सोई। तां तू जोगी है जे तेरे नाल किसे ने हुणे सुनिया सी ना, तुसी बाबा फरीद जी दा बचन, दरवेशां नूं लोड़िए रुखां दी जीरांद। दरवेश ते असलीयत विच ओह है, जे कोई बुरा भला कह भी जांदा है ना, दरवेश उन्हां दा भी भला ही मंगदे ने। अप शब्द कोई बोल भी जांदा है ना, उन्हां दा बुरा नहीं करदे। दरखत नूं वज्जिया वट्टा, दरखत नूं जदों वज्जिया वट्टा ते दरखत ने कोई बुरा भला नहीं किया, दरखत ने फिर भी फल ही दिते ने। आ ने असली दरवेश जी। आखो धन गुरु रामदास जी, धन गुरु रामदास। अंदर निम्रता आ गई, अंदर निर्वैरता आ गई, अंदर सत संतोख दया धर्म आ चीजां आ गईयां। आ ने असली दरवेश। फिर ते तेरा पहरावा पाया भी सफला, ते जे कल्ला पहरावा पाया, गुरु अमरदास पातशाह कहंदे पहरावे नाल नहीं, प्रीतम कै देश कैसे बातन से जाइए, गल्लां नाल नहीं। जो पहरावा पाया ही ना, अजे कृपान पा लई, कृपान कह की रही, समझ
ਅੰਮ੍ਰਿਤ ਛਕ ਲਿਆ ਹੀ ਨਾ, ਅੰਮ੍ਰਿਤ ਕਹਿ ਕੇ ਰਿਹਾ ਉਹਨੂੰ ਸਮਝ ਤੇ ਆਪਣੇ ਜੀਵਨ ਦੇ ਵਿੱਚ ਉਹ ਚੀਜ਼ ਨੂੰ ਲਾਗੂ ਕਰ ਲੈ, ਰਹਿਤ ਦੇ ਵਿੱਚ ਰਹਿਣਾ ਸ਼ੁਰੂ ਕਰ ਦੇ। ਸਤਿਗੁਰੂ ਕਹਿੰਦੇ ਫਿਰ ਤੂੰ ਆਹ ਚੀਜ਼ ਨੂੰ ਸਮਝ ਪਾਇਆ। ਤੇ ਜੇ ਕੱਲਾ ਪਹਿਰਾਵਾ ਹੈ ਫਿਰ ਗੱਲ ਨਹੀਂ ਹੋ ਬਣਨੀ। ਦਰਵੇਸ਼ੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼। ਪਰ ਮਹਾਰਾਜ ਕਹਿੰਦੇ ਇਹ ਕੋਈ ਵਿਰਲਾ ਹੀ ਹੈ ਜਿਹੜਾ ਅਸਲੀਅਤ ਦੇ ਵਿੱਚ ਫਕੀਰੀ ਦੇ ਆਦਰਸ਼ਾਂ ਨੂੰ ਸਮਝਦਾ ਹੈ। ਨਹੀਂ ਤੇ ਬਾਹਲੀ ਦੁਨੀਆ ਦਿਖਾਵਾ ਹੀ ਕਰਦੀ ਹੈ, ਬਹੁਤੀ ਦੁਨੀਆ ਦਿਖਾਵਾ ਹੀ ਕਰਦੀ ਹੈ। ਪਰ ਕੋਈ ਵਿਰਲਾ ਹੈ ਜਿਹੜਾ ਇਹ ਅਸਲੀਅਤ ਦੇ ਵਿੱਚ ਫਕੀਰੀ ਦੇ ਆਦਰਸ਼ਾਂ ਨੂੰ ਸਮਝਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ। ਕਿਵੇਂ ਕਹਿ ਰਹੇ ਸਹਿ ਪੜਿਓ ਜੀ। दरवेशी को जानसी विरला को दरवेश। जे घर घर हंडे मंगदा तिग जीवन तिग वेश। कहंदे तू है फकीर है तू दरवेश पर घर घर जाके मंगदा फिरदा है। ओ प्यारिया तेरे जीवन दे उत्ते वड्डी फटकार है, तेरा जीवन जीवना धरेगे। आखो वाहिगुरू जी। 100 वारी किसे नू फिटे मूंह कहो ना ते एक लानत बनदी, 100 लानतां किसे नू पाओ ते एक धरेग बनदी है। गुरु अमरदास पातशाह कहंदे होवे फकीर रब दा ते घर घर जावे मंगण वास्ते जी, फिर गल ना बनी। फिर ते तेरा अंदरों भरोसा है ही नहीं मालक दे उत्ते, फकीर बनना। ते बाबे नंद सिंह वर्गा पहले जे मंगण भी जांदे सी, जे एक दिन ताना मारता ना घर वालियां ने भई है तू जवान तां भी मंगण वास्ते आउना है। वो घर दी बीबी कहंदी मैं प्रशादा पका के रखण लगी आ, पहले जेड़ा कमाई करके लियाउंदा ना मेरे घर विच मेरा घर वाला खाएगा, बाद चों खाणगे मेरे बच्चे मैं खावांगी, बाद विच तेरे वर्गे वेलियां दी वारी आएगी। ते हुण बाबा नंद सिंह जी असलीयत विच फकीर आ गए वापस। अरदासा सोध दिता बाबा नानक भेजेगा ते खावांगे, नहीं तां इदां ही झट लंघावांगे। होइए तेरे ते घर घर जाइए मंगण, ये ते फिर गल ना बनी। होइए तेरे ते घर घर जाके सानू मंगना पवे, ये गल ना बनी। किरपा कर तेरे बनिया अपनियां दी तू आप ही फिर लाज रख। उस तो बाद फिर ये फकीर बाबा नंद सिंह कदी मंगण नहीं गए। अज तक ओहो ही चीज चलती आ रही। नानक सर अज भी प्रशादा तैयार नहीं हुंदा, पकदा नहीं। लखां दे हिसाब नाल भी संगत आ जावे पक्या पकाया ही आउंदा। आखो वाहिगुरू जी। वाहिगुरू जी। धन गुरु रामदास जी। धन गुरु रामदास जी। महाराज कहंदे जे घर घर जाके मंगना ही है, घर घर जाके जे फिरदा ना मंगण वास्ते ते तेरे जीवन नू फटकार है, तेरे इस जामे नू फकीरी जामे नू भी फटकार है भाई, फटकार। कि जिहदा तू बनिया तेरा ओदे उत्ते भरोसा कोई नहीं, जिहदा तू बनन दा वखावा कर रहे हैं लोकां दे अगे ओदे उपर तेरा भरोसा बनया ही अजे कोई नहीं। धरेगे तेरा जीवन, धरेगे तेरा ए पाया फकीरी जामा, ए धरेग तेरा जीवन बन गया। जो तू घर घर जाके घूमदा है, घर घर जाके फिरदा है, ते फिरदा कादे लई? मंगण वास्ते, खाण वास्ते। आखो धन गुरु रामदास जी। धन गुरु रामदास जी। अगे जी। जे आसा अंदेसा तज रहे गुरमुख भीखिया नाओ। महाराज गुरु अमरदास जी कहंदे आओ मैं तुहानू निशानी दसां दरवेश दी, फकीर दी निशानी पता की है? फकीर दी निशानी ओदे अंदरों सारियां आसावां खत्म हो गईयां ने। आखो वाहिगुरू जी। वाहिगुरू जी। आसावां हुण इच्छावां रहियां कोई नहीं, हुण ओदियां चिंतावां भी सारियां मुक गईयां ने। हुण ते ओ सतगुणां दे सन्मुख बैठ के हर वेले इक्को ही आस रखदा है। ओ केड़ी आस? इक्को ही ओ भीखिया मंगदा है। केड़ी भीखिया?
गुरु दे कोलों ओदे नाम दी भिखे आखो वाहिगुरु जी। धन गुरु रामदास जी। बस ओदे अंदर बस इहो ही तीबर इच्छा है कि मैं वध तो वध नाम जपां, मैं वध तो वध कमाई करां, वध तो वध बंदगी करां, वध तो वध प्रैक्टिकल जीवन बनावां। असली दरवेश सतगुरु कहंदे आए जेड़ा बाकी दियां आसावां नूं छड़ देंदा, अंदर चिंता भी कोई नहीं रहिंदी ओदे, हर वेले बस परमेश्वर दे नाम नूं जपदा है, परमेश्वर दे नाम नूं हर वेले बंदगी विच जुड़िया पिया। जे ओ कम कार भी कर रहा ना, मैं जिवें पहले कहा, एक खास भेख नहीं कि हुण वड्डी सारी दस्तार सजाई है, उत्तों दी गातरा पाया है, बस ओही संत ओही असली गुरसिख, गातरा भावें थल्लियों पाया है, दस्तार भी भावें सादी जी बन्नी है, रोज अपनी नौकरी ते जा रहे हैं, किरत कमाई कर रहे हैं, ते किरत कमाई करदियां भी नाम जपदा है ना। महाराज कहंदे आ दरवेश आखो वाहिगुरु जी। कदी किसे नाल ठगी नहीं करदा, कदी किसे दा दिल नहीं दिखाउंदा, कदी किसे नूं मंदे बोल नहीं बोलदा, कदी किसे नाल धोखा नहीं करदा, कदी घेरा फेरी नहीं करदा, कदी पराए तन वल पराए धन वल निगाह नहीं रखदा। महाराज कहंदे आ दरवेश जेड़ा हर वेले नाम दे नाल जुड़िया पिया, जेड़ा हर वेले बंदगी दे नाल रंगिया पिया। आखो धन गुरु रामदास जी। धन गुरु रामदास प्यार नाल आखो धन बाबा देव सिंह जी। अगे जी। तिसके चरण पखालिया नानक हां बलहारे जाओ। कहंदे जेड़ा इदां दा दरवेश बन गया ना, पैरावे दे नाल नाल जो पैरावा कह रहा ओनू कमाउण भी लग पिया, बाणी पढ़न दे नाल नाल जो बाणी कहंदी ओनू कमाउण भी लग पिया। बाणी दे दस्से मुताबक, गुरु दे दस्से मुताबक जिन्ने अपना जीवन जीना शुरू कर दिता, हर वेले नाम रंग दे विच अपने आप नूं जिन्ने रंग लिया, महाराज कहंदे मैं ओदे तो सदके जाना ते ओदे चरण धो धो के पीना। आखो वाहिगुरु जी। वाहिगुरु जी। किन्ना दे जेड़े दिखावे वाले, महाराज कहंदे नहीं, जेड़े असलीयत दे विच फकीरी दे आदर्शां नूं समझदे ने, उन्हां दे मैं पैर धो धो के पीना। गुरु किरपा करे असी भी अंदरों फकीर बणीए, भेख नूं छड्डीए। भेख दा खंडन कीता सतगुरां ने, ते पैरावे दे नाल नाल जे कमाई आ गई, सतगुरु कहंदे फिर सब कुछ ठीक है। कमाई वाले पासे असी वधीए, इतनी को सेवा प्रवान करियो। कल दे दीवान विच फिर तुहाडे दर्शन होण, सतगुरु कराउण। फतेह बुलाओ। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। धन गुरु रामदास जी, धन बाबा दीप सिंह जी सत संगत जी, आप जी नूं बेनती है 20 मई ਨੂੰ ਰਾਤ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਭਾਈ ਸਮਾਗਮ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਜਨਮ ਅਸਥਾਨ ਗੁਰਦੁਆਰਾ ਪਹੂਵਿੰਡ ਸਾਹਿਬ ਵਿਖੇ ਕਰਵਾਇਆ ਜਾ ਰਿਹਾ। ਇਹ ਅਸਥਾਨ ਜਦੋਂ ਤੁਸੀਂ ਤਰਨ ਤਾਰਨ ਤੋਂ ਝਬਾਲ ਵੱਲ ਜਾਂਦੇ ਹੋ, ਅੱਗੇ ਭਿੱਖੀਵਿੰਡ ਤੋਂ ਤਕਰੀਬਨ 3-4 ਕਿਲੋਮੀਟਰ ਦੀ ਦੂਰੀ 'ਤੇ ਇਹ ਅਸਥਾਨ ਬਣਿਆ ਹੋਇਆ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸੁਨਿਮਰ ਬੇਨਤੀ ਹੈ ਪਿਆਰਿਓ ਕਿ ਇਸ ਰਹਿਣ ਸਬਾਈ ਦੇ ਵਿੱਚ, ਕਿਉਂਕਿ ਇਹ ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ ਹੈ, ਜਿਸ ਅਸਥਾਨ 'ਤੇ ਬਾਬਾ ਜੀ ਦਾ ਆਗਮਨ ਹੋਇਆ, ਬਾਬਾ ਜੀ ਬਚਪਨ ਵਿੱਚ ਖੇਡੇ, ਕਮਾਈਆਂ ਕੀਤੀਆਂ, ਉਸ ਪਾਵਨ ਪਵਿੱਤਰ ਅਸਥਾਨ 'ਤੇ ਰਹਿਣ ਸਬਾਈ ਸਮਾਗਮ ਨੇ। ਔਰ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਰੂਪ ਵਿੱਚ ਬਹਿ ਕੇ, ਕਿਉਂਕਿ ਉੱਥੇ ਜ਼ਰਰੇ ਜ਼ਰਰੇ ਵਿੱਚ ਕਣ ਕਣ ਦੇ ਵਿੱਚ ਖੰਡੇ ਵਾਲਾ ਬਾਬਾ ਵਸ ਰਿਹਾ, ਅਤੇ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਰੂਪ ਦੇ ਵਿੱਚ ਤੁਹਾਡੀ ਇੱਕ ਇੱਕ ਦੀ ਝੋਲੀ ਨਹੀਂ ਭਰਨੀ, ਤੁਹਾਨੂੰ ਇੱਕ ਇੱਕ ਨੂੰ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾਉਣਾ। ਆਓ ਪਿਆਰਿਓ, ਆਪਣੇ ਪੁੱਠੇ ਕਰਮਾਂ ਨੂੰ ਸਿੱਧੇ ਕਰਵਾਉਣ ਦਾ ਸਮਾਂ ਆ ਗਿਆ। ਬਾਬਾ ਦੀਪ ਸਿੰਘ ਜੀ ਦੀ ਖੁਸ਼ੀ ਲੈਣ ਦਾ ਸਮਾਂ ਆ ਗਿਆ। 20 ਤਰੀਕ ਨੂੰ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਹੋ ਰਿਹਾ। ਔਰ ਜਿਹੜੀਆਂ ਸੰਗਤਾਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਨੇ, ਉਹਨਾਂ ਦੇ ਲਈ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਵਿਖੇ ਜੋ ਸ਼ਾਮ ਨੂੰ 6 ਵਜੇ ਤੋਂ ਬੱਸਾਂ ਦਾ, ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਗੱਡੀਆਂ ਜੋ ਪਹੂਵਿੰਡ ਸਾਹਿਬ ਲੈ ਵੀ ਜਾਣਗੀਆਂ ਔਰ ਵਾਪਸੀ ਉੱਥੇ ਛੱਡ ਵੀ ਦੇਣਗੀਆਂ। ਇਸੇ ਤਰ੍ਹਾਂ ਸ਼ਾਮ ਨੂੰ 6 ਵਜੇ 20 ਤਰੀਕ ਨੂੰ ਸ਼ਾਮ ਨੂੰ 6 ਵਜੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ, ਜਿਹੜੀਆਂ ਸੰਗਤਾਂ ਇੱਧਰੋਂ ਪਿੰਡਾਂ ਤੋਂ ਆਉਣ ਵਾਲੀਆਂ ਨੇ ਇਹ ਨੋਟ ਕਰ ਲੈਣ, 6 ਵਜੇ ਸ਼ਾਮ ਨੂੰ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਬੱਸਾਂ ਦਾ, ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਪਹੂਵਿੰਡ ਸਾਹਿਬ ਲੈ ਵੀ ਜਾਣਗੀਆਂ ਔਰ ਵਾਪਸੀ ਤੁਹਾਨੂੰ ਇੱਥੋਂ ਤੱਕ ਛੱਡ ਵੀ ਦੇਣਗੀਆਂ। ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਬਾਹਰੋਂ ਆਉਣ ਵਾਲਿਆਂ ਨੂੰ ਬੇਨਤੀ, ਜਿਨ੍ਹਾਂ ਨੇ ਅਜੇ ਤੱਕ ਟਿਕਟਾਂ ਬੁੱਕ ਨਹੀਂ ਨਾ ਕਰਾਈਆਂ, ਕਰਾ ਲਓ।
ਹੁਮ ਹੁਮਾ ਕੇ 50-50 100-100 ਸਰੀਰਾਂ ਨੂੰ ਨਾਲ ਲੈ ਕੇ ਵਹੀਰਾਂ ਘੱਤ ਕੇ ਜਥਿਆਂ ਸਮੇਤ ਪਰਿਵਾਰਾਂ ਸਮੇਤ ਇਸ ਰਹਿਣ ਸਭਾਈ ਦੇ ਵਿੱਚ ਹਾਜ਼ਰੀਆਂ ਭਰੋ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ PTC ਸਿਮਰਨ ਦੇ ਉੱਤੇ ਵੀ ਲਾਈਵ ਦਿਖਾਇਆ ਜਾਏਗਾ। ਭੁੱਲਿਓ ਨਾ, ਇਹ ਮੈਸੇਜ ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ, ਹਰ WhatsApp ਗਰੁੱਪ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।